ਇੱਕ ਅੱਜ CBS ਨੇ ਰਿਪੋਰਟ ਛਾਪੀ ਆ ਟਰੱਕਿੰਗ ਦੇ ਸੰਬੰਧ ਦੇ ਵਿੱਚ, ਇੱਕ ਬੀਬੀ ਨੂੰ ਰੈਫਰੈਂਸ ਲੈ ਕੇ, ਵੀ ਕਿਸ ਤਰ੍ਹਾਂ ਉਸਨੇ ਆਪਣਾ ਕੰਮ ਸ਼ੁਰੂ ਕੀਤਾ 2021 ਦੇ ਵਿੱਚ। ਤੇ ਕਹਿੰਦੇ ਵੀ ਉਸ ਟਾਈਮ ਦੇ ਉੱਤੇ ਕਰੋਨਾ ਵਾਇਰਸ ਜ਼ੋਰਾਂ ਸ਼ੋਰਾਂ ਤੇ ਸੀ, ਤੇ ਉਸਨੇ $1,75,000 ਦਾ ਆਪਣਾ ਟਰੱਕ ਵੀ ਲੈ ਲਿਆ, ਤੇ $20,000 ਦੇ ਕਰੀਬ ਉਹਦਾ ਪ੍ਰੋਫਿਟ ਹੁੰਦਾ ਸੀ ਹਰ ਮਹੀਨੇ। ਹੁਣ ਕੀ ਹੋਇਆ ਵੀ ਉਹ ਸਾਰਾ ਕੁਛ ਚਲਾ ਗਿਆ, ਤੇ ਉਹ ਕਹਿੰਦੀ ਵੀ ਮੇਰਾ ਟਰੱਕ ਵੀ ਮੈਨੂੰ ਵਾਪਸ ਕਰਨਾ ਪਿਆ, ਡਾਊਨ ਪੇਮੈਂਟ ਵੀ ਗਈ, ਤੇ ਹੁਣ ਮੇਰੀ ਇਨਕਮ ਜਿਹੜੀ $3,500 ਰਹਿ ਗਈ ਸੀ, ਜਦ ਕਿ ਉਹਦਾ ਰੈਂਟ ਵੀ $1,600-1,700, ਫਿਰ ਹੋਰ ਟਰੱਕ ਦੀ ਪੇਮੈਂਟ ਜਾਂ ਹੋਰ ਕਈ ਕੁਛ ਸੀਗਾ। ਤੇ $20,000 ਇੱਕ ਇਨਕਮ ਤੋਂ ਲੈ ਕੇ ਲਗਭਗ ਬਰੁੱਕ ਹੋ ਗਈ। ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਦੇ ਆਏ ਆ ਵੀ ਪਿਛਲੇ ਸਾਲ ਦੇ ਅਕਤੂਬਰ 2022 ਤੋਂ ਲੈ ਕੇ ਹੁਣ ਤੱਕ 15,000 ਟਰੱਕਿੰਗ ਕੰਪਨੀਜ਼ ਅਮਰੀਕਾ ਦੇ ਵਿੱਚ ਬੰਦ ਹੋ ਚੁੱਕੀਆਂ ਆ। 15,000 ਤੇ ਮੈਜੋਰਿਟੀ ਦੇ ਵਿੱਚ ਉਹੀ ਟਰੱਕਿੰਗ ਕੰਪਨੀ ਬੰਦ ਹੋਈਆਂ ਜਿਨ੍ਹਾਂ ਦਾ ਇੱਕ ਟਰੱਕ ਸੀਗਾ। ਇਹ ਓਇਡਾ ਨੇ ਵੀ ਦੱਸਿਆ ਹੈਗਾ। ਸੋ ਕਾਰਨ ਇਹੀ ਆ, ਉਹ ਬੀਬੀ ਦੇ ਮੁਤਾਬਕ ਕਹਿੰਦੀ ਵੀ ਜਦੋਂ ਮੇਰੀ ਗੈਸ ਦੀ ਪ੍ਰਾਈਸ $5.5 ਦੇ ਕਰੀਬ ਹੋ ਗਈ, ਬਸ ਉਸ ਟਾਈਮ ਦੇ ਉੱਤੇ ਫਿਰ ਝਟਕਾ ਲੱਗਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਆਪਾਂ ਦੇਖ ਹੀ ਸਕਦੇ ਹਾਂ ਵੀ ਕਿੱਥੇ ਪਹੁੰਚ ਗਿਆ। ਦੂਜਾ ਇਹ ਸੀ ਵੀ ਸੋਸ਼ਲ ਮੀਡੀਆ ਨੇ ਬੜਾ ਰੌਲਾ ਪਾਇਆ। ਕਹਿੰਦੇ ਵੀ ਕਈ ਟਿਕਟੌਕ, YouTube ਵੀਡੀਓਜ਼ ਇਦਾਂ ਦੀਆਂ ਆਈਆਂ ਪਿਛਲੇ ਕਰੋਨਾ ਵਾਇਰਸ ਦੇ ਦੌਰਾਨ ਵੀ ਤੁਸੀਂ ਟਰੱਕਿੰਗ ਦੇ ਵਿੱਚ ਇੰਨੇ ਜ਼ਿਆਦਾ ਜਿਹੜੇ ਪੈਸੇ ਬਣਾ ਸਕਦੇ ਆ। ਇੱਕ ਟਿਕਟੌਕ ਸਟਾਰ ਹੈਗਾ, ਹੁਣ 19 ਸਾਲਾਂ ਦਾ ਮੁੰਡਾ, ਕਹਿੰਦੇ ਵੀ ਮੈਂ ਟਰੱਕਿੰਗ ਕੰਪਨੀ ਸ਼ੁਰੂ ਕੀਤੀ ਤੇ ਪਹਿਲੇ 3 ਮਹੀਨਿਆਂ 'ਚ $1,59,000 ਬਣਾਏ, ਤੇ ਉਹਦੀ ਜਿਹੜੀ ਵੀਡੀਓ ਸੀ ਉਹ 3 ਮਿਲੀਅਨ ਲੋਕਾਂ ਨੇ ਵਿਊ ਵੀ ਕੀਤੀ। ਸੋ ਇਹ ਸਾਰਾ ਕੁਝ ਵੀ ਹੋਇਆ। ਹੁਣ ਕੀ ਆ ਵੀ ਸਪਲਾਈ ਚੇਨ ਸਲੋ ਹੋ ਗਈ, ਸਾਰਾ ਕੁਝ ਲੋਕਾਂ ਨੇ ਖਰੀਦਣਾ ਸਮਾਨ ਜਿਹੜਾ ਸਲੋ ਕਰ ਦਿੱਤਾ, ਸਟਾਕ ਬਹੁਤ ਜ਼ਿਆਦਾ ਆ, ਤੇ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਹੁਤ ਬੈਡ ਹੈਗੀ ਆ। ਜੀ ਰਮਨ ਜੀ। ਜੀ ਬਿਲਕੁਲ, ਤੁਸੀਂ ਹਰਜੋਤ ਭਾਈ ਜਿਹੜੀ ਗੱਲ ਕੀਤੀ ਹੈ ਕਿ ਜਿਹੜੀ ਟਾਈਮਿੰਗ ਦੱਸੀ ਹੈਗੀ ਆ ਕਿ ਆਪਣੀ 21 ਦੇ ਵਿੱਚ ਜਾਂ 20 ਦੇ ਵਿੱਚ ਜਿਹੜੇ ਬੰਦੇ ਆਏ ਆ, ਉਹ ਸਾਰੇ ਇਹੋ ਹੀ ਸੋਚ ਕੇ ਆਏ ਸੀਗੇ ਕਿ ਇਹ 'ਚ ਮਤਲਬ ਕਿ ਘੱਟੋ ਘੱਟ $20,000 ਮਹੀਨਾ ਬਣਦਾ ਹੀ ਬਣਦਾ ਆ। ਸੋ ਮੇਰੇ ਖਿਆਲ ਜਦੋਂ ਜਿਹੜੇ ਲੋਕਾਂ ਨੇ ਉਦੋਂ ਡਿਸੀਜ਼ਨ ਲਏ ਹੈਗੇ ਆ, ਉਹ ਡੈਫੀਨੇਟਲੀ ਇਸ ਵੇਲੇ ਸਾਰੇ ਜਿਹੜੇ ਆ ਆਊਟ ਆਫ ਬਿਜ਼ਨਸ ਦੀ ਤਿਆਰੀ 'ਚ ਆ, ਜਾਂ ਚਲੇ ਗਏ ਜਾਂ ਜਾ ਰਹੇ ਆ, ਕਿਉਂਕਿ ਉਹ ਜਿਹੜਾ ਡਿਸੀਜ਼ਨ ਸੀਗਾ ਉਹ ਸਿਰਫ ਇੱਕ ਫॉर ਦੀ ਟਾਈਮ ਬੀਇੰਗ ਸੀਗਾ। ਸੋ ਇਹੋ ਹੀ ਚੀਜ਼ ਆਪਾਂ ਜਦੋਂ ਦਾ ਪ੍ਰੋਗਰਾਮ ਆਪਾਂ ਮੇਰੇ ਖਿਆਲ ਆਪਾਂ 20 ਤੋਂ ਵੀ ਜਾਂ ਪਹਿਲਾਂ ਦਾ ਵੀ ਆਪਾਂ ਪ੍ਰੋਗਰਾਮ ਕਰਦੇ ਹਾਂ, ਆਪਾਂ 20 'ਚ ਗੱਲ ਬਾਰ-ਬਾਰ ਇਹ ਦੁਹਰਾਈ ਸੀਗੀ, 21 ਦੇ ਵਿੱਚ ਗੱਲ ਬਾਰ-ਬਾਰ ਇਹ ਕਹੀ ਸੀਗੀ ਕਿ ਇਹ ਨਾ ਕੀਤਾ ਜਾਵੇ ਜਾਂ ਨਾ ਕਰੋ ਇਸ ਤਰ੍ਹਾਂ ਦੀ ਚੀਜ਼, ਨਾ ਸਟੈਪ ਲਓ ਇਹ ਵਾਲੇ। ਪਰ ਡੈਫੀਨੇਟਲੀ ਉਦੋਂ ਗੱਲ ਨਹੀਂ ਸੁਣੀ ਗਈ। ਸੋ ਇਹ ਨਤੀਜਾ ਇਹ ਹੁੰਦਾ ਕਿ ਜਦੋਂ ਤੁਸੀਂ ਪੂਰਾ ਬਿਜ਼ਨਸ ਦੇ ਵਿੱਚ ਫੁਲੀ ਅੰਡਰਸਟੈਂਡ ਕਰਕੇ ਨਹੀਂ ਆਉਂਦੇ, ਲਰਨ ਕਰਕੇ ਨਹੀਂ ਆਉਂਦੇ, ਬਿਜ਼ਨਸ ਨੂੰ ਸਮਝਦੇ ਨਹੀਂ ਗਏ। ਔਰ ਈਵਨ ਅੱਜ ਵੀ ਜਿਹੜਾ ਆਪਣਾ ਟਰੱਕਰ ਹੈਗਾ ਆ, ਉਹ ਜਿੰਨੀ ਜਲਦੀ ਹੋ ਸਕਦਾ ਡਰਾਈਵਿੰਗ ਲਾਇਸੈਂਸ ਲੈਂਦਾ ਆ, ਤੇ ਉਸ ਤੋਂ ਵੀ ਜਲਦੀ ਉਹ ਮੁੜ ਕੇ ਫਿਰ ਆਪਣਾ ਜਿਹੜਾ ਉਹ ਓਨਰ ਆਪਰੇਟਰ ਬਣਦਾ ਆ। ਸੋ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਰੈਸਪੀ ਹੈਗੀਆਂ ਫॉर ਡਿਜ਼ਾਸਟਰ, ਦੋਨੋਂ ਚੀਜ਼ਾਂ ਰੈਸਪੀ ਫॉर ਫੇਲੀਅਰ ਆ। ਜੇ ਤੁਸੀਂ ਘੱਟੋ ਘੱਟ ਲਾਇਸੈਂਸ ਚੰਗੀ ਤਰ੍ਹਾਂ ਨਹੀਂ ਲੈਂਦੇ ਤਾਂ ਵੀ ਤੁਸੀਂ ਖਰਾਬ ਕਰੋਗੇ, ਕਿਉਂਕਿ ਪਹਿਲੇ ਸਾਲ ਦੇ ਵਿੱਚ ਤੁਸੀਂ ਐਕਸੀਡੈਂਟ ਕਰੋਗੇ, ਤੁਹਾਡਾ ਇੰਸ਼ੋਰੈਂਸ ਰੇਟ ਸਕਾਈ ਰਾਕਟ ਹੋ ਜਾਣਾ, ਦੈਟ ਵਿਲ ਪੁੱਟ ਯੂ ਆਊਟ ਆਫ ਬਿਜ਼ਨਸ। ਸੈਕਿੰਡ ਥਿੰਗ ਹੈਗੀ ਹੈ ਕਿ ਜਦੋਂ ਬੰਦੇ 2 ਸਾਲ ਤੋਂ ਘੱਟੋ ਘੱਟ 2 ਸਾਲ ਤੋਂ ਪਹਿਲਾਂ ਓਨਰ ਆਪਰੇਟਰ ਬਣਦੇ ਆ, ਪਹਿਲਾਂ ਤਾਂ ਉਹਨਾਂ ਨੂੰ ਇੰਸ਼ੋਰੈਂਸ ਰੇਟ ਹੀ ਪਹਿਲਾਂ ਬਹੁਤ ਜ਼ਿਆਦਾ ਹਾਈ ਮਿਲਦਾ ਹੈ, ਦੂਸਰੀ ਗੱਲ ਉਹਨਾਂ ਨੂੰ ਐਕਸਪੀਰੀਅੰਸ ਨਹੀਂ ਹੁੰਦਾ। ਸੋ ਉਹ ਵੀ ਜਿਹੜਾ ਇੱਕ ਡਿਜ਼ਾਸਟਰ ਦਾ ਰੀਜ਼ਨ ਬਣਦਾ ਹੈਗਾ। ਸੋ ਇਹ ਦੋਨੋਂ ਹੀ ਚੀਜ਼ਾਂ ਜਿਹੜੀਆਂ ਇਨਗਰੀਡੀਅੰਟਸ ਜਿਹੜੇ ਦੋਨੋਂ ਹੀ ਆਰ ਕਿ ਆਪਣੇ ਪੰਜਾਬੀਆਂ ਨੇ ਖਾਸ ਕਰਕੇ ਬਹੁਤ ਚੰਗੀ ਤਰ੍ਹਾਂ ਯੂਜ਼ ਕੀਤੇ ਆ। ਸੋ ਇਸ ਕਰਕੇ ਜਿਹੜਾ ਹੁਣ ਇਸ ਵੇਲੇ ਜੋ ਡਿਜ਼ਾਸਟਰ ਦਿਖ ਰਿਹਾ ਆਪਾਂ ਨੂੰ, ਇਹ ਆਪਣੀ ਮਤਲਬ ਕਿ ਨਾ ਸਮਝੀ ਕਹਿ ਲਓ ਜਾਂ ਕਿੱਦਾਂ ਵੀ ਕਹਿ ਲਓ ਕਿ ਇੱਕ ਦੂਜੇ ਦੇ ਪਿੱਛੇ ਲੱਗ ਕੇ ਜਿਹੜਾ ਕੰਮ ਕਰਨ ਵਾਲਾ ਸੀਗਾ, ਚੱਕਰ ਸੀਗਾ, ਉਹ ਚੱਲਿਆ, ਤੇ ਉਹਦੇ ਕਰਕੇ ਜਿਹੜਾ ਸਾਰਾ ਕੁਛ ਇਸ ਵੇਲੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਤੇ ਹਰਜੋਤ ਭਾਜੀ ਇਸ ਨਾਲ ਨਾਲ ਆਪਾਂ ਗੱਲ ਕਰ ਲਈਏ ਕਿ ਜਿਹੜੀ ਆਪਣੀ ਕੰਪਨੀ ਹੈਗੀ ਆ ਓਰੇਗਨ ਦੇ ਵਿੱਚ ਆ, ਮੈਰੀ ਟ੍ਰਾਂਸ ਐਕਸਪ੍ਰੈਸ, ਇਹ ਇਹਦੇ ਲਈ ਕੰਮ ਕਰਦੇ ਆ ਆਪਣੇ ਲਈ ਪੋਸਟਲ ਐਕਸਪ੍ਰੈਸ ਲਈ, ਪੋਸਟਲ ਦੇ ਲਈ ਇਹਨਾਂ ਦੀ ਜਿਹੜੀ ਆ ਕੰਟਰੈਕਟਰ ਹੈਗੇ ਆ। ਸੋ ਇਹਨਾਂ ਨੇ ਵੀ ਇਸ ਵੇਲੇ ਚੈਪਟਰ 11 ਬੈਂਕਰਪਸੀ ਜਿਹੜੀ ਫਾਈਲ ਕੀਤੀ ਹੈ, ਤੇ ਪਲੱਸ ਇਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਕਿ ਜਿਹੜੇ ਇਹਨਾਂ ਦੇ ਇੰਪਲੋਈਜ਼ ਹੈਗੇ ਆ ਘੱਟ ਤੋਂ ਘੱਟ 6 ਹਫ਼ਤਿਆਂ ਤੋਂ ਲੈ ਕੇ ਕਈਆਂ ਦੀ 6 ਮਹੀਨਿਆਂ ਤੱਕ ਦੀ ਜਿਹੜੀ ਵੇਜਸ ਹੈਗੀ ਉਹ ਬਿਹਾਈਂਡ ਹੈਗੀ ਆ। ਤੇ ਉਹਨਾਂ ਦੇ ਵਿੱਚ ਕਈ ਐਸੇ ਹੈਗੇ ਆ ਕਿ ਜਿਨ੍ਹਾਂ ਨੇ ਆਪਣੇ ਕ੍ਰੈਡਿਟ ਕਾਰਡ ਡੈਟ ਤੇ ਆਪਣੀਆਂ ਜਿਹੜੀਆਂ ਫੀਸਾਂ ਆ ਸਾਰਾ ਕੁਛ ਪੇ ਕਰਦੇ ਕਰਦੇ ਮਤਲਬ ਕਿ ਉਹ ਖੁਦ ਵੀ ਬੈਂਕਰਪਸੀ ਦੇ ਕੱਢੇ ਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਜਿਸ ਤਰ੍ਹਾਂ ਹੁਣ ਦੂਜੇ ਬੰਨੇ ਆਪਾਂ ਉਹਦੀ ਵੀ ਦੇਖਦੇ ਜਿਹੜੀ ਆਪਾਂ ਗੱਲ ਕਰਦੇ ਸੀਗੇ ਯੈਲੋ ਕਾਰਟ ਦੀ, ਉਹ ਵੀ ਇਹੋ ਹੀ ਪ੍ਰੋਬਲਮ ਦੇ ਵਿੱਚ ਜੂਝ ਰਹੀ ਆ ਇਸ ਵੇਲੇ। ਯੈਲੋ ਕਾਰਟ ਦੇ ਵਿੱਚ ਇਹ ਗੱਲ ਸਮਝਣ ਚ ਆਈ ਆ ਕਿ
ਪਿਛਲੇ 13 ਸਾਲਾਂ ਦੇ ਵਿੱਚ ਮੇਰੇ ਖਿਆਲ 4 ਵਾਰੀ ਯੈਲੋ ਕੌਫ ਜਿਹੜੀ ਆ ਉਹ ਬੈਂਕਰਪਸੀ ਦੇ ਕੰਢੇ ਤੇ ਗਈ ਆ। ਇੱਕ ਵਾਰੀ ਤਾਂ ਇਹਨੂੰ ਵਾਈਟ ਹਾਊਸ ਬਚਾਇਆ ਤੇ ਮੁੜ ਕੇ ਫਿਰ ਜਦੋਂ ਨੈਕਸਟ ਟਾਈਮ 2-3 ਵਾਰੀ ਨੂੰ ਜਿਹੜਾ ਆ ਉਹ ਯੂਨੀਅਨ ਜਿਹੜੀ ਹੈਗੀ ਆ ਟੀਮਸਟਰ ਆ, ਉਹਨਾਂ ਨੇ ਹੈਲਪ ਕਰਕੇ, ਉਹਨਾਂ ਨੇ ਆਪਣੇ ਕੁਛ ਨਾ ਕੁਛ ਘਟਾ ਕੇ, ਆਪਣੇ ਬੈਨੀਫਿਟ ਘਟਾ ਕੇ, ਕੁਛ ਕਰਕੇ, ਜਿੱਦਾਂ ਵੀ ਉਹਨਾਂ ਨੇ ਉਹ ਕੰਮ ਕੀਤਾ। ਤੇ ਹੁਣ ਜਿਹੜਾ ਹੈਗਾ, ਹੁਣ ਜਿਹੜਾ ਯੈਲੋ ਕੌਫ ਜਿਹੜਾ ਆਪਣਾ ਟੀਮਸਟਰ ਦਾ ਪ੍ਰੈਜ਼ੀਡੈਂਟ ਹੈਗਾ ਓਬਰਾਇਨ, ਹਨਾ, ਉਹਨਾਂ ਨੇ ਲਾਸਟ ਵੀਕ ਜਿਹੜੀ ਆ ਉਹ ਇਹ ਚੀਜ਼ ਸਾਹਮਣੇ ਲਿਆਂਦੀ ਆ ਕਿ ਇਹ ਚੀਜ਼ ਜਿਹੜੀ ਆ ਅਸੀਂ ਇਨਫ ਇਜ਼ ਇਨਫ, ਅਸੀਂ ਇਨਫ ਸੈਕਰੀਫਾਈਸ ਕਰ ਚੁੱਕੇ ਹਾਂ ਕਿ ਆਲਮੋਸਟ 22,000 ਦੇ ਕਰੀਬ ਜਿਹੜੀਆਂ ਯੂਨੀਅਨ ਜੌਬਸ ਹੈਗੀਆਂ ਉਹ ਔਨ ਦ ਸਟੇਕ ਹੈਗੀਆਂ, ਔਨ ਦ ਲਾਈਨ ਹੈਗੀਆਂ। ਸੋ ਇਸ ਕਰਕੇ ਜਿਹੜਾ ਆ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਇਸ ਵੇਲੇ ਜਿਹੜੀ ਆ ਇੱਕ ਹੋਰ ਵੀ ਵੱਡੀ ਚੀਜ਼ ਹੈਗੀ ਹੈ ਕਿ ਜਿਹੜੀ ਆਪਣੀ UPS ਤੇ ਟੀਮਸਟਰ ਦੇ ਵਿੱਚ ਜਿਹੜੀ ਗੱਲਬਾਤ ਆ ਉਹ ਵੀ ਕੱਲ ਦੀ ਟੁੱਟ ਚੁੱਕੀ ਆ, ਉਹ ਜਿਹੜੀ ਕੱਲ ਦੀ ਆ ਉਹ ਫੇਲ ਹੋ ਚੁੱਕੀ ਆ। ਸੋ ਕਾਫੀ ਚੀਜ਼ਾਂ ਜਿਹੜੀਆਂ ਬਦਲ ਰਹੀਆਂ, ਕਾਫੀ ਚੀਜ਼ਾਂ ਪ੍ਰੋਬਲਮੈਟਿਕ ਹੈਗੀਆਂ ਇਸ ਵੇਲੇ। ਤੇ ਮੇਰੇ ਖਿਆਲ ਦੇ ਵਿੱਚ ਛੋਟੇ ਤੋਂ ਲੈ ਕੇ ਵੱਡੇ ਤੱਕ ਸਾਰੇ ਹੀ ਇਸ ਵੇਲੇ ਪ੍ਰੋਬਲਮਸ ਹੈਗੀਆਂ, ਕਿਉਂਕਿ ਜਿਹੜੀਆਂ ਚੀਜ਼ਾਂ 2020-21-22 ਦੇ ਵਿੱਚ ਹੋਈਆਂ ਹੈਗੀਆਂ ਉਹਨਾਂ ਦਾ ਬਾਈ ਪ੍ਰੋਡਕਟ ਜਿਹੜਾ ਅੱਜ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਜੀ, ਸੋ ਬਿਲਕੁਲ ਦੇਖੋ 8 ਮਹੀਨਿਆਂ ਦੇ ਵਿੱਚ 15,000 ਟਰੱਕਿੰਗ ਕੰਪਨੀ ਦਾ ਅਮਰੀਕਾ ਦੇ ਵਿੱਚ ਬੰਦ ਹੋ ਜਾਣਾ, ਇਹ ਬਹੁਤ ਵੱਡੀ ਗੱਲ ਆ। ਪਿਛਲੇ ਸਮੇਂ 'ਚ ਤੁਸੀਂ ਦੇਖਿਆ ਹੀ ਆ, ਤੁਸੀਂ ਖੁਦ ਵੀ ਗਏ ਸੀ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਈਵਨ ਅਮਰੀਕਨਸ ਨੂੰ ਇਹ ਕਿਹਾ ਸੀ ਵੀ ਟਰੱਕਿੰਗ ਦੇ ਵਿੱਚ ਆਪਣਾ ਕੈਰੀਅਰ ਬਣਾਓ। ਟਰੱਕਿੰਗ ਐਕਸ਼ਨ ਪਲਾਨ ਉਹਨੇ ਜਾਰੀ ਕੀਤੀ ਸੀ ਦਸੰਬਰ 2021 ਦੇ ਵਿੱਚ। ਅਪ੍ਰੈਲ ਦੇ ਵਿੱਚ ਬਹੁਤ ਸਾਰੇ ਟਰੱਕਾਂ ਜਿਹੜੇ ਸੀਗੇ ਉਹਨਾਂ ਨੂੰ ਇਨਵਾਈਟ ਕੀਤਾ ਸੀ, ਜਿਨ੍ਹਾਂ 'ਚ ਤੁਸੀਂ ਨਾਪਟਾ ਵੱਲੋਂ ਵੀ ਗਏ ਸੀ ਤੇ ਬੇਕਰੇਗ ਬੜੇ ਕਹਿੰਦੇ ਪਾਰਕ ਹੋਏ ਸੀ ਵਾਈਟ ਹਾਊਸ ਦੇ ਆਲੇ ਦੁਆਲੇ। ਤੇ ਉਹ ਤੋਂ ਬਾਅਦ 35,000 ਜੌਬਸ ਵੀ ਕ੍ਰੀਏਟ ਹੋਈਆਂ, ਪਰ ਇੱਕਦਮ ਇੰਨੀਆਂ ਜ਼ਿਆਦਾ ਜੌਬ ਕ੍ਰੀਏਟ ਹੋ ਗਈਆਂ ਤੇ ਹੁਣ ਜਦੋਂ ਡਿਮਾਂਡ ਘਟ ਗਈ ਹੈਗੀ ਆ ਤੇ ਫਿਰ ਉਹੀ ਜਿਹੜਾ ਆ ਝਟਕਾ ਪੂਰਾ ਜਿਹੜਾ ਇਸ ਟਾਈਮ ਦੇ ਉੱਤੇ ਲੱਗਾ ਹੈਗਾ। ਸੋ ਕੰਜ਼ਿਊਮਰ ਸਪੈਂਡਿੰਗ ਆਲਰੇਡੀ ਬਹੁਤ ਕੂਲ ਡਾਊਨ ਹੋ ਗਈ ਆ, ਇਨਫਲੇਸ਼ਨ ਵੱਧ ਗਈ, ਬਿਲਡਿੰਗ ਮਟੀਰੀਅਲ ਸਾਰਾ ਕੁਝ ਵੱਧ ਗਿਆ ਤੇ ਲੋਕਾਂ ਨੇ ਹੁਣ ਜਿਹੜੇ ਪੈਸੇ ਖਰਚਣੇ ਆ ਉਹ ਥੋੜੇ ਘਟਾ ਦਿੱਤੇ ਹੈਗੇ ਆ। ਸੋ ਜਿਹੜੀ ਇਸ ਬੀਬੀ ਦੀ ਸਟੋਰੀ ਮੈਂ ਤੁਹਾਨੂੰ ਸਾਂਝੀ ਕਰਦਾ ਜਾ ਰਿਹਾ ਸੀ, CBS ਨੇ ਛਾਪੀ ਹੈਗੀ ਆ। ਉਹ ਕਹਿੰਦੀ ਵੀ ਜੇ ਇੰਨਾ ਬੁਰਾ ਹਾਲ ਹੋਇਆ ਵੀ ਤੁਸੀਂ ਸੋਚ ਨਹੀਂ ਸਕਦੇ, ਜਦੋਂ $5.5 ਨੂੰ ਗੈਲਨ ਗੈਸ ਹੋ ਗਿਆ ਤੇ ਉਹ ਇੱਕ ਤਰ੍ਹਾਂ ਦੇ ਨਾਲ ਨੇਲ ਇਨ ਦਾ ਕੋਫਨ ਸੀ ਵੀ ਜਿੱਦਾਂ ਨਾ ਇੱਕਦਮ ਹੀ ਫਿਰ ਇੰਨਾ ਜ਼ਿਆਦਾ ਐਕਸਪੈਂਸ ਵੱਧ ਗਏ ਤੇ ਪੁੱਛੋ ਨਾ। ਬਹੁਤ ਸਾਰੇ ਜਿਹੜੇ ਡਰਾਈਵਰ ਸੀਗੇ ਨਾ ਉਹ ਸ਼ਿਪਮੈਂਟ ਲੈਂਦੇ ਸੀ ਸਪੌਟ ਮਾਰਕੀਟ ਤੋਂ ਉਸ ਟਾਈਮ ਤੇ, ਮੋਸਟਲੀ ਸੋਲੋ ਡਰਾਈਵਰ ਜਾਂ ਜਿਹੜੀਆਂ ਛੋਟੀਆਂ ਫਰਮਸ ਹੈਗੀਆਂ, ਤੇ ਰੇਟ ਜਿਹੜੇ ਆ ਉਹ $1 ਮਾਈਲ ਪ੍ਰੋਫਿਟ ਹੁੰਦਾ ਸੀ 2021 ਚ, ਉਹ ਘਟ ਕੇ ਹੁਣ 3 ਸੈਂਟ ਰਹਿ ਗਿਆ ਅੱਜ ਦੀ ਡੇਟ ਚ। ਤੇ ਜਦ ਕਿ ਕਹਿੰਦੇ ਆ ਵੀ 40 ਸੈਂਟ ਦਾ ਪ੍ਰੋਫਿਟ ਹੋਣਾ ਚਾਹੀਦਾ ਹੈ ਤੁਹਾਨੂੰ ਘੱਟੋ ਘੱਟ ਕੈਸ਼ ਰਿਜ਼ਰਵ ਬਿਲਡਅਪ ਦੇ ਲਈ, ਤਾਂ ਕਿ ਕੱਲ ਨੂੰ ਵਹੀਕਲ ਦੀ ਮੇਨਟੇਨੈਂਸ ਹੋਣੀ ਆ, ਰਿਪੇਅਰ ਹੋਣੀ ਆ, ਕਿਉਂਕਿ ਉਹ ਹਜ਼ਾਰਾਂ ਡਾਲਰਾਂ ਦੇ ਵਿੱਚ ਜਾਂਦੀ ਹੈਗੀ। ਜੀ ਰਮਨ ਜੀ। ਸੋ ਬਿਲਕੁਲ ਜੀ ਜੋ ਭਾਜੀ, ਇਹ ਤਾਂ ਦੇਖੋ ਅਗੇਨ ਮੇਰੇ ਖਿਆਲ ਦੇ ਵਿੱਚ $5 $5.5 ਦੀ ਗੈਸ ਦਾ ਤੇ ਇੱਕ ਠੀਕ ਹੈ ਰੀਜ਼ਨ ਬਣਾਇਆ ਜਾ ਸਕਦਾ, ਪਰ ਮੇਰੇ ਖਿਆਲ ਦੇ ਵਿੱਚ ਜਿਹੜੇ 2021 ਦੇ ਵਿੱਚ 20 ਦੇ ਵਿੱਚ ਜਿਹੜੇ ਬਿਜ਼ਨਸ ਦੇ ਵਿੱਚ ਆਏ ਆ ਉਹ ਚੀਜ਼ਾਂ ਦੇਖ ਕੇ, 21 ਦੇ ਵਿੱਚ ਚੀਜ਼ਾਂ ਦੇਖ ਕੇ ਉਹਨਾਂ ਦੇ ਹਿਸਾਬ ਦੇ ਨਾਲ ਉਹ 20,000 ਦਾ ਜਿਹੜਾ ਪ੍ਰੋਫਿਟ ਹੈ ਨਾ ਉਹਨੇ ਉਹਨਾਂ ਨੂੰ ਲਿਆਂਦਾ ਹੈ। ਇਹ ਜਿਹੜੀ ਇੰਡਸਟਰੀ ਹੈਗੀ ਇਹਦੇ ਵਿੱਚ ਡੀਜ਼ਲ ਦੀਆਂ ਪ੍ਰਾਈਸਾਂ ਵੱਧਦੀਆਂ ਰਹੀਆਂ, ਘਟਦੀਆਂ ਰਹੀਆਂ, ਖਾਸ ਕਰਕੇ ਜਿਹੜੇ 20 ਤੇ 21 ਦੇ ਵਿੱਚ ਡੀਜ਼ਲ ਦੀਆਂ ਪ੍ਰਾਈਸਾਂ ਵਧੀਆਂ, ਉਹਦੇ ਬਾਅਦ ਡਰਾਈਵਰ ਦੀਆਂ ਪ੍ਰਾਈਸ ਜਿਹੜੀ ਕਾਸਟ ਹੈ ਉਹ ਵਧੀ ਆ। ਪਿਛਲੇ ਸਾਲ ਆਪਣੀ ਨਾਪਟਾ ਦੀ ਈਵਨ ਟਾਇਰ ਦੀ ਪ੍ਰਾਈਸਿਸ ਜਿਹੜੀਆਂ 9 ਵਾਰੀ ਸਾਲ ਦੇ ਵਿੱਚ ਵਧਾਈਆਂ। ਸੋ ਇੱਕ ਚੀਜ਼ ਸਿਰਫ ਡੀਜ਼ਲ ਨਹੀਂ ਹੈਗਾ, ਐਵਰੀਥਿੰਗ ਐਲਸ ਵੈਂਟ ਅਪ ਟੂ। ਹੁਣ ਅੱਜ ਦੀ ਤਰੀਕ ਦੇ ਵਿੱਚ ਅਸੀਂ ਬਾਹਰ ਜਾਂਦੇ ਹਾਂ, ਅਸੀਂ ਖਾਣਾ ਖਾਂਦੇ ਹਾਂ ਜਾਂ ਅਸੀਂ ਕਿਤੇ ਕੋਈ ਸ਼ਾਪਿੰਗ ਕਰਦੇ ਹਾਂ, ਆਪਾਂ ਦੇਖਦੇ ਹਾਂ ਕਿ ਹਰੇਕ ਚੀਜ਼ ਦੇ ਵਿੱਚ ਜਿਹੜਾ ਆ ਐਕਸਪੈਂਸਿਵ ਹੋ ਚੁੱਕਾ। ਕਿਉਂ ਹੋ ਚੁੱਕਾ? ਕਿਉਂਕਿ ਜਿਹੜਾ ਕੋਵਿਡ ਦੇ ਦਰਮਿਆਨ ਲੋਕਾਂ ਨੇ ਜਿਹੜਾ ਟਾਈਮ ਹੰਡਾਇਆ ਜਾਂ ਕੋਵਿਡ ਦੇ ਦਰਮਿਆਨ ਜਿਹੜਾ ਘਾਟਾ ਖਾਧਾ ਜਾਂ ਕੁਝ ਵੀ ਹੋਇਆ, ਉਹਨੂੰ ਰਿਕੂਪ ਕਰਨ ਲਈ ਹਰ ਇੱਕ ਬੰਦਾ ਆਪਣੀ ਜਿਹੜੀ ਪ੍ਰਾਈਸਿਸ ਵਧਾ ਰਿਹਾ ਹੈਗਾ।